ਕਿੱਡੇ ਕਿੱਡੇ ਹਾਤੇ ਸੀ, ਕਿੰਨੇ ਕੁ ਘਰ ਸਿੱਖਾਂ ਦੇ ਸੀ, ਮੁਸਲਮਾਨਾਂ ਦੇ ਕਿੰਨੇ ਘਰ ਜਿਹੜਾ ਇਹ ਬਾਜ਼ਾਰ ਤੋਂ ਪਰਾਂ ਨਾ ਇਹ ਦੋਨੋਂ ਕਨਾਲਾਂ ਦਾ ਹੱਕ ਹੈ ਅੱਛਾ ਸਿੱਖਾਂ ਦਾ। ਹਾਂਜੀ ਤੇ ਸਾਡੇ ਬਾਜ਼ਾਰ ਜਦੋਂ ਸਰਕਾਰ ਨੇ ਆਉਣਾ ਨਾ ਉਹ ਨੁਕਰੇ ਖੰਗੂਰਾ ਮਾਰਨਾ ਤੇ ਬੀਬੀਆਂ ਨੇ ਅੰਦਰ ਹੀ ਵੜ ਜਾਣਾ ਅੱਛਾ ਪਰਦਿਆਂ 'ਚ ਤੇ ਹੁਣ ਤੱਕ ਅਗਲੇ ਬੰਦੇ ਨੂੰ ਵੇਂਦੀ ਜਾਣੇ ਥੱਲੇ ਲਾ ਕੇ ਸਿਰ ਤੇ ਕਰ। ਉਹਨਾਂ ਨੇ ਜਦੋਂ ਆਪਣਾ ਘਰ-ਬਾਰ ਛੱਡਿਆ, ਉਹ ਤੁਹਾਨੂੰ ਕੋਈ ਵਾਕਿਆਤ ਜਾਂ ਕੋਈ ਗੱਲਬਾਤ ਯਾਦ ਹੈਗੀ ਉਸ ਵੇਲੇ ਦੀ ਕਿ ਕਿਵੇਂ ਉਹਨਾਂ ਨੇ ਆਪਣੀ ਥਾਂ ਛੱਡੀ, ਕਿਵੇਂ ਇੱਥੋਂ ਗਏ? ਉਹ ਆਂਦੇ ਸੀ ਛੱਡ ਚਲੇ ਮੈਂ ਤੇ ਮਨਾਰੀਆਂ ਅੱਗੇ ਨਹੀਂ ਜਾਂਦਿਆਂ ਮਿਲ ਜਾਣੀਆਂ ਹੁੱਕੇ ਤੇ ਕਨਾਰੀਆਂ। ਇਹ ਕੰਮ ਸੀਗਾ ਇਸੇ ਦੂੰਦੂ ਮਰਬੇ ਦੇ ਮਾਲਕ ਸੀ। ਮਰਬੇ ਸਾਰੀ ਦਿਹਾੜੀ ਜੱਟ ਨੇ ਕੇਸ ਵਾਹ ਕੇ ਅੰਦਰ ਬਹਿਣਾ, ਸ਼ਾਮ ਨੂੰ ਜਾਣਾ ਗੇੜਾ ਮਾਰਨਾ। ਮੈਂ ਖੇਤ ਵੀ ਹੋਣੇ, ਚਿੱਟੀਆਂ ਵੀ ਹੋਣੀਆਂ, ਖੱਦਰ ਵੀ ਹੋਣੇ। ਹਾਂਜੀ ਵਾਢੀਆਂ ਵੀ ਕੀਤੀਆਂ, ਗਾਈਆਂ ਵੀ ਕੀਤੀਆਂ, ਘਾਹ ਵੀ ਖੋਤੇ, ਨੌਕਰੀ ਵੀ ਗੌਰਮੈਂਟ ਦੀ ਕੀਤੀ। ਹੁਣ ਮੌਜਾਂ ਲੱਗਾ ਹੁਣ ਮੌਜਾਂ ਲੱਗੀਆਂ। ਨਾਜ਼ਰੀਨ, ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ। ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਅਸੀਂ ਪਾਰਟੀਸ਼ਨ ਸਟੋਰੀਜ਼ ਕਰਦੇ ਹਾਂ ਤੇ ਉਹ ਬਜ਼ੁਰਗ ਜਿਹੜੇ ਪਾਕਿਸਤਾਨ ਹਿਜਰਤ ਕਰਕੇ ਆਏ, ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡਿਆ, ਜਿਨ੍ਹਾਂ ਨੇ ਉਸ ਵੰਡ ਨੂੰ ਹੁੰਦਾ ਵੇਖਿਆ, ਮੋਸਟਲੀ ਅਸੀਂ ਉਹ ਸਟੋਰੀਜ਼ ਕਰਦੇ ਨੇ। ਲੇਕਿਨ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲਹਿੰਦੇ ਪੰਜਾਬ ਦੇ ਇੱਕ ਮੁਕਾਮੀ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਤੇ ਉਸ ਵੇਲੇ ਦੇ ਹਾਲਾਤ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਵੇਲੇ ਪੰਜਾਬ ਦੀ ਇਸ ਬਾਰ ਦੀ ਗੁਗੇਰਾ ਬ੍ਰਾਂਚ ਦੀ ਕੀ ਹਾਲਤ ਸੀ, ਇੱਥੇ ਦੇ ਲੋਕ ਕਿਵੇਂ ਦੇ ਸੀ, ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ, ਉਹਨਾਂ ਦਾ ਬੁਦੋਬਾਸ਼ ਕਿਵੇਂ ਦਾ ਸੀ, ਉਹਨਾਂ ਦੀ ਰਹਿਤਲ ਕਿਵੇਂ ਦੀ ਸੀ, ਉਹਨਾਂ ਦਾ ਵਸੇਬ ਕਿਵੇਂ ਦਾ ਸੀ। ਇਹ ਸਾਰੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ ਤੇ ਤਾਰੀਖ ਦੇ ਉਹਨਾਂ ਵਰਕਿਆਂ ਨੂੰ ਫਰੋਲਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਗੁਫ਼ਤਗੂ ਤੁਹਾਡੇ ਨਾਲ ਸਾਂਝੀ ਕਰਾਂਗੇ। ਹਾਂਜੀ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਚੰਗੇ ਨੇ ਜੀ। ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਤਾਜ। ਤੇ ਕਿਹੜੀ ਕੌਮ ਹੈ ਆਪਣੀ? ਅਨਸਾਰੀ। ਤੇ ਜਦੋਂ ਵੰਡ ਹੋਈ ਹੈ 47 ਚ, ਹਾਂਜੀ, ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਉਦੋਂ ਮੈਂ ਨਾ ਆਹ ਮੁੰਡੇ ਜਿਹੜਾ ਆ ਜਿਹੜਾ ਦੋ ਸਾਲ ਦਾ। ਹਾਂਜੀ ਹਾਂਜੀ ਇਹਦਾ ਸੀ ਤੇ ਮੇਰੀ ਮੈਂ ਦੱਸਾਂ ਵੀ ਮੇਰੀ ਉੱਥੇ ਕਬੱਡੀ ਖੇਡੀਆਂ ਖੇਡਿਆ ਇਸ ਤਰ੍ਹਾਂ ਪੇਟ ਫਾੜ ਮੇਰੀ ਲੱਤ ਆ ਸੁੰਗੜ ਗਈ। ਫਿਰ ਗਏ ਚੌਧਰੀ ਵਾਲੇ। ਅੱਛਾ। ਉੱਥੇ ਨਹੀਂ ਇੱਕ ਜਣੇ ਗਿੱਟਾ ਖਿੱਚਣਾ, ਇੱਕ ਨੇ ਗੋਡੇ ਪਾਲੇ, ਇੱਕ ਨੇ ਇੱਕ ਤੇ ਚੜਿਆ ਨਹੀਂ ਸਿੱਧੀ ਹੁੰਦੀ। ਹਾਂਜੀ ਜਦੋਂ ਫਿਰ ਆਏ ਇੱਥੇ ਸਾਰਾ 22 ਪਿੰਡ ਇਕੱਠੇ ਗਏ ਜਥਾ ਵੱਜ ਕੇ ਸਿੱਖਾਂ ਦਾ। ਤੇ ਸਾਡਾ ਆ 2 ਬਾਜ਼ਾਰ ਸੀ, ਮੁਸਲਮਾਨ ਇੱਕ ਸਾਈਆਂ ਲੈ ਕੇ ਜਲਾਇਆ ਦਾ। ਕਹਿੰਦੇ ਵੱਢ ਕੇ ਵੱਡਾ ਖੂਹ ਭਰ ਦੇਣਾ। ਅਸੀਂ ਇਸ ਵੇਲੇ ਮੇਰੀ ਮਾਂ ਨੇ ਮੈਨੂੰ ਚੁੱਕਿਆ ਤੇ ਗੱਡੀਆਂ 'ਚ ਲੈ ਗਏ। ਇਹਨਾਂ ਪੈੜੀਆਂ ਸਾਡੀ ਗੋਡੇ ਗੋਡੇ ਖੋਵਾ। ਸ਼ਾਮੀ ਫਿਰ ਗੱਡੀਆਂ 'ਚ ਤੇ ਗੱਡੀਆਂ 'ਚ ਫਿਰ ਚੱਲ ਗਏ ਖੰਨ ਮਣੇ। ਉੱਥੇ ਰਹੇ 4 ਮਹੀਨੇ ਕੁੜਾਂ 'ਚ। ਸ਼ਾਮ ਨੂੰ ਸਵੇਰ ਨੂੰ ਰਾਮਾਂ ਦੀਆਂ ਕੁੜੀਆਂ ਨੇ ਬਾਰਿਆਂ 'ਤੇ ਚੜ੍ਹ ਜਾਣਾ ਪਿਸਤੌਲ ਲੈ ਕੇ ਤੇ ਅਸੀਂ ਉੱਥੇ ਰਹਿੰਦੇ ਰਹੇ ਹਾਂ। ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡੀ ਪੈਦਾਇਸ਼ ਜਿਹੜੀ ਆ ਉਹ ਐਸੇ ਪਿੰਡ ਦੀ? ਇਸੇ ਪਿੰਡ ਇਸੇ ਹਾਤੇ 'ਚ। ਇਹ ਪਿੰਡ ਦਾ ਕੀ ਨਾਂ ਹੈ ਪੂਰਾ? ਇਹ ਸਾਡਾ ਨੱਥੂ ਕੋੜੇ ਦਾ ਉਹ 72 ਆ। ਗੱਡੀਆਂ 72 ਗੱਡੀਆਂ? ਨਹੀਂ, ਉਹ 72 ਆ। ਆ ਜਿਹੜਾ ਸਾਡੇ ਦਾਦੇ ਦੇ ਨਾਂ ਸੀ ਨੱਥੂ ਕੋਟ ਆ। ਨੱਥੂ ਕੋਟ? ਹਾਂਜੀ ਹਾਂਜੀ 72 ਉਹ ਪਰਾਂ ਇਹ ਨੱਥੂ ਕੋਟ। ਤੇ 72 ਦਾ ਪੂਰਾ ਨਾਂ ਕੀ ਸੀ? ਇਹ ਜ਼ਿਲ੍ਹਾ ਲੈਲਪੁਰ, ਤਹਿਸੀਲ ਜਿਹੜਾ ਚੱਕ ਨੰਬਰ 72 ਗਾਬੇ ਆ। ਅੱਛਾ। ਹਾਂਜੀ। ਤੇ ਤੁਸੀਂ ਨੱਥੂ ਕੋਟ ਤੁਹਾਡਾ ਏਰੀਆ? ਹਾਂਜੀ। ਇਹ ਨੱਥੂ ਕਿਹਦੇ ਨਾਂ ਦੇ ਸੀ? ਸਾਡਾ ਦਾਦਾ ਸੀ। ਸਾਡੇ ਪਿਓ ਦਾ ਪਿਓ ਸੀ। ਸਾਡੇ ਪਹਿਲੇ ਦਾਦੇ ਦਾ ਵਿਆਹ ਹੋਇਆ, ਉਹ ਸਾਡਾ ਬਾਪ ਜੰਮਿਆ ਤੇ ਸਾਡੀ ਦਾਦੀ ਮਰ ਗਈ। ਦੂਸਰਾ ਵਿਆਹ ਸਾਡਾ ਕਿਸੇ ਦਾਦੀ ਨੇ, ਉਹ ਵੀ ਸਾਡੀ ਮਰ ਗਈ। ਤੀਸਰੀ ਕੀਤੀ ਤੇ ਆ ਕਾਜੀ ਕੇ ਇਹ 3 ਭਰਾ ਸੀ ਤੇ 2 ਭੈਣਾਂ ਸੀ। ਦਾਦੀ ਸਾਡੇ ਦੀਆਂ 5 ਸਾਡੀਆਂ 4 ਹੋਈਆਂ। ਅੱਛਾ, ਉਹ ਮੈਨੂੰ ਦੱਸੋ ਉਸ ਵੇਲੇ ਪਿੰਡ ਦੀ ਹਾਲਤ ਜਿਹੜੀ ਸੀ ਉਹ ਕਿਵੇਂ ਦੀ ਸੀ? ਪਿੰਡ ਕਿੱਡਾ ਕੁ ਸੀ? ਇਹ ਕਿੱਡੇ ਕਿੱਡੇ ਹਾਤੇ ਸੀ? ਕਿੰਨੇ ਕੁ ਘਰ ਸਿੱਖਾਂ ਦੇ ਸੀ, ਮੁਸਲਮਾਨਾਂ ਦੇ ਕਿੰਨੇ ਘਰ? ਜਿਹੜਾ ਇਹ ਬਾਜ਼ਾਰ ਤੋਂ ਪਰਾਂ ਨਾ ਇਹ ਦੋਨੋਂ ਕਨਾਲਾਂ ਦਾ ਹਾਤਾ ਹੈ। ਅੱਛਾ। ਸਿੱਖਾਂ ਦਾ। ਹਾਂਜੀ। ਤੇ ਸਾਡੇ ਬਾਜ਼ਾਰ ਸਰਕਾਰ ਨੇ ਆਉਣਾ ਨਾ ਉਹ ਨੁਕਰੇ ਖੰਗੂਰਾ ਮਾਰਨਾ
ਹੂੰ ਤੇ ਬੀਬੀਆਂ ਨੇ ਅੰਦਰ ਹੀ ਵੜ ਜਾਣਾ ਅੱਛਾ ਪਰਦਿਆਂ 'ਚ। ਤੇ ਹੁਣ ਤੱਕ ਅਗਲੇ ਬੰਦੇ ਨੂੰ ਵੇਂਦੀਆਂ ਨੇ ਥੱਲੇ ਲਾ ਕੇ ਸਿਰ ਤੇ ਕਰ ਅੱਛਾ ਹਾਂ ਵੇਂਦੀਆਂ ਨਾ। ਹੂੰ ਉਦੋਂ ਇਹ ਜ਼ਮਾਨਾ ਸੀ ਹੂੰ ਬਾਹਰ ਨਹੀਂ ਸੀ ਕੋਈ ਨਿਕਲਦਾ। ਹੂੰ ਆਖਣਾ ਸਰਦਾਰ ਆ ਗਿਆ ਖਬਰਦਾਰੀ ਵਾਲੀ ਬਾਹਰ ਗਈ। ਨਹੀਂ ਘਰ ਕੋਈ ਪਤਾ ਕਿੰਨੇ ਕੁ ਘਰ ਸੀ ਉਹਨਾਂ ਦੇ? ਕਿਹਨਾਂ ਦੇ ਸਿੱਖਾਂ ਦੇ? ਉਹ ਸਾਰਾ ਪਿੰਡ ਸਿੱਖਾਂ ਦਾ ਸੀ। 72 ਹਾਂ ਜੀ ਠੀਕ ਹੈ ਇਹ ਨਸੂ ਕੋਲ ਇਹ ਹੋਏ ਸਾਈਆਂ ਦਾ ਬਾਜ਼ਾਰ ਤੇ ਸਾਡਾ ਮੁਸਲਮਾਨਾਂ ਦਾ ਹੋਰ ਜਾਂ ਉਹ ਬਣੇ ਸਾਈ ਤੇ ਮਰਾਸੀ ਰਹਿੰਦੇ ਉਧਰਾ ਬਾਜ਼ਾਰ। ਨਹੀਂ ਤੁਹਾਡੀ ਬਰਾਦਰੀ ਦੇ ਕਿੰਨੇ ਕੁ ਘਰ ਸੀ ਇੱਥੇ? ਉਹ ਸਾਰਾ ਬਾਜ਼ਾਰ ਸਾਡਾ ਜਲਾਇਆਂ ਦਾ ਬਰਵਾਲਿਆਂ ਦਾ ਤੇਲੀਆਂ ਦਾ। ਹੂੰ ਮੁਕਾਮੀ ਜਿਹੜੇ ਸੀ ਇੱਥੇ? ਹਾਂਜੀ ਉਹਨਾਂ ਦੇ ਕਿੰਨੇ ਕੁ ਘਰ ਹੋਣਗੇ? ਕੋਈ ਨੇ ਉਹ ਕੋਈ ਸਤੋਰੀ ਵੀ ਗਿਆ ਹੂੰ ਕੋਈ ਵੇਚ ਗਿਆ ਤੇ ਅਸੀਂ ਨਹੀਂ ਗਏ। ਹੂੰ ਅਸੀਂ 72 'ਚ ਹੀ ਰਹੇ ਹਾਂ। ਹੂੰ ਅਸੀਂ ਕਿਸੇ ਨਹੀਂ ਗਏ। ਹੂੰ ਤੇ ਜਿਸ ਸਰਦਾਰ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨੇ ਆਣਾ ਤੇ ਖੰਗੂਰਾ ਮਾਰਨਾ ਤੇ ਹਾਂ। ਉਹਦਾ ਨਾਂ ਕੋ ਪਤਾ ਯਾਦ ਆ ਕੀ ਨਾਂ ਹੁੰਦਾ ਸੀ? ਨਾ ਕਪੂਰਾ ਹੁੰਦਾ ਸੀ। ਹੂੰ ਹਾਂਜੀ ਹਾਂ ਨਾਰ ਸਿੰਘ ਹੁੰਦਾ ਸੀ। ਹਾਂ ਹਾਂਜੀ ਹਾਂਜੀ ਆ ਮਰਬੇ ਵਾਲਾ ਤੇਜਾਂ ਸਿੰਘ ਹੁੰਦਾ ਸੀ। ਹੂੰ ਹਾਂਜੀ ਹੂੰ ਉਹ ਪਰੇ ਲੰਮਿਆਂ ਦਾ ਮਰਬਾ ਉਹਨੂੰ ਆਖਣਾ ਲੰਮਿਆ ਹਰਨਾਮ ਸੇ ਆ ਗਿਆ ਜੀ। ਅੱਛਾ ਉਦੋਂ ਇਹ ਕੰਮ ਸੀ। ਹਾਂ ਹਾਂਜੀ ਕਿੰਨੀ ਕੁ ਥਾਂ ਸੀ ਉਹਨਾਂ ਕੋਲ? ਕਿੰਨੇ ਕੁ ਮਰਬੇ ਸੀ ਉਹਨਾਂ ਕੋਲ? ਉਹਨਾਂ ਦੇ ਉਹ ਪਰੇ ਲੰਮਿਆਂ ਮਰਬਾ 2 ਸੀ ਮਰਬਾ। ਹੂੰ ਉਹ ਇੱਥੋਂ 7 ਮਰਬੇ ਆ। ਹੂੰ ਹੂੰ ਉਹ ਉੱਥੇ ਦੇ ਰਹਿੰਦੇ ਹੁੰਦੇ ਸੀ। ਹੂੰ ਹਾਂਜੀ ਤੇ ਇਹ ਸਾਰਾ ਪਿੰਡ ਜਿਹੜਾ ਸੀ 72 ਇਹ ਚੂੰਕਿ ਸਿੱਖਾਂ ਦਾ ਸੀ ਇਹ ਸਿੱਖਾਂ ਦਾ ਹੈ। ਤੇ ਇੱਥੇ ਕੋਈ ਉਹਨਾਂ ਦਾ ਗੁਰਦੁਆਰਾ ਕੋਈ ਮੜੀ ਕੋਈ ਇਦਾਂ ਦੀ ਥਾਵਾਂ ਨਹੀਂ ਸੀ? ਅੱਛਾ ਬਾਬਾ ਸ੍ਰੀ ਚੰਦ ਸੀ ਹੂੰ ਤੇ ਇੱਥੇ ਲੈਣ 'ਚ ਗੁਰਦੁਆਰਾ ਹੁੰਦਾ ਹੈ। ਹੂੰ ਉਹ ਹੁਣ ਮੁਸਲਮਾਨਾਂ ਨੇ ਘਰ ਬਣਾ ਲਿਆ। ਹੂੰ ਹੂੰ ਹਾਂ ਹੂੰ ਉਹ ਹੁਣ ਘਰ ਆ ਗੁਰਦੁਆਰਾ ਠੀਕ ਹੈ। ਉੱਥੇ ਚੌਂਕ 'ਚ 8 ਬਾਜ਼ਾਰ ਆ ਸਾਡੇ ਪਿੰਡ ਦੇ ਅੱਛਾ ਵਿੱਚ ਕਾਏ ਖੂਹ ਹੁੰਦਾ ਸੀ। ਇਹ ਬੰਨੇ ਬਾਬਾ ਸ੍ਰੀ ਚੰਦ ਹੁੰਦਾ ਹੈ। ਹਾਂ ਉਹ ਇੱਟ ਕੱਢ ਕੇ ਲੈ ਗਏ ਉੱਥੇ ਹੁਣ ਲੋਕਾਂ ਥਾਂ ਮੱਲ ਲਿਆ ਹਾਤੇ ਮੱਲ ਲਏ ਮੁਸਲਮਾਨਾਂ ਨੇ। ਹਾਂ ਹਾਂ ਹੁਣ ਤੇ ਬਾਜ਼ਾਰ ਹੀ ਇਹਨੇ ਨਹੀਂ ਲੈ ਗਏ। ਹਾਂ ਨਹੀਂ ਤੇ ਅੱਗੇ ਚੌਂਕ ਹੁੰਦਾ ਸੀ ਖੁੱਲਾ। ਹੂੰ ਹੁਣ ਉਥੋਂ ਲੰਘਣ ਨੂੰ ਥਾਂ ਨਹੀਂ। ਹੂੰ ਅੱਛਾ ਬਾਬਾ ਜੀ ਜਦੋਂ ਗੋਰੇ ਨੇ ਬਾਰ-ਬਾਦ ਕੀਤੀ ਉਹਨੇ ਸੈਂਟਰ 'ਚ ਖੂਹ ਬਣਾਇਆ ਆਲੇ ਦੁਆਲੇ ਪਿੰਡ ਬਣਾਉਂਦਾ ਸੀ ਤੇ ਖੂਹੀਆਂ ਵੀ ਹੁੰਦੀਆਂ ਸੀ ਮੋਗੇ ਵੀ ਸੀ। ਹਾਂਜੀ ਇਸ ਪਿੰਡ ਦੇ ਵਿੱਚ ਸੈਂਟਰ ਤੋਂ ਖੂਹ ਤੋਂ ਇਲਾਵਾ ਕਿਹੜੀ-ਕਿਹੜੀ ਪੁਰਾਣੀ ਥਾਂ ਸੀ ਜਿਹੜੀ ਹੁਣ ਨਹੀਂ ਹੈਗੀ? ਹੁਣ ਕੋਈ ਨਹੀਂ। ਨਹੀਂ ਖੂਹ ਤੋਂ ਇਲਾਵਾ ਕੋਈ ਹੋਰ ਸ਼ੈ ਕੋਈ ਬੋੜ ਕੋਈ ਖੂਹੀਆਂ? ਉਹ ਪਿੱਪਲ ਹੁੰਦਾ ਹੈ ਅੱਛਾ। ਜਿੱਥੇ ਮੈਂ ਦੱਸਣਾ ਨਾ ਹਾਂ ਹਾਂ ਉੱਥੇ ਜਿੱਥੇ ਕੌਡੀ ਖੇਡਣ ਮੇਰੀ ਲੱਤ ਸੁੰਗੜੀ ਉੱਥੇ ਸਾਰੇ ਪਿੰਡ ਦੀਆਂ ਉਹ ਮਸਜਿਦ ਬਣੀ ਆ। ਉਹ ਮਸਜਿਦ 'ਚ ਹੁਣ ਨਮਾਜ਼ ਪੜ੍ਹੇ ਉੱਥੇ ਛੱਪੜ ਹੁੰਦਾ ਸਾਰੇ ਪਿੰਡ ਦੀਆਂ ਮੱਝਾਂ ਜੱਟਾਂ ਦੀਆਂ ਸਾਈਆਂ ਦੀਆਂ ਜਲਾਇਆਂ ਦੀਆਂ ਪਾਣੀ ਪੀ ਕੇ ਉੱਥੇ ਬੋੜ ਆ ਜਾਣਾ ਹੁੰਦਾ। ਹੂੰ ਹੂੰ ਉਦੋਂ ਇਹ ਕੰਮ ਸੀ ਤੇ ਹੁਣ ਉੱਥੇ ਰੱਬ ਦਾ ਘਰ ਬਣਿਆ। ਹੂੰ ਹੂੰ ਹਾਂ ਸਹੀ ਹੈ। ਹੁਣ ਤੁਸੀਂ ਨਮਾਜ਼ਾਂ ਪੜ੍ਹੀ ਦੀਆਂ। ਹੂੰ ਤੇ ਉਹਨਾਂ ਦੇ ਰਸਮੋ ਰਿਵਾਜ ਕਿਵੇਂ ਦੇ ਹੁੰਦੇ ਸੀ? ਵਿਆਹ ਸ਼ਾਦੀ ਕੋਈ ਦੇਖੀ ਤੁਸੀਂ ਆਪਣੀ ਅੱਖੀ ਜਾਂ ਗੁਰਦੁਆਰੇ 'ਚ ਉਹਨਾਂ ਨੂੰ ਕੋਈ ਇਬਾਦਤ ਕਰਦੇ ਉੱਥੇ ਢੋਲ ਕੇ ਸ਼ਾਨ ਵਿੱਚ ਹੁੰਦੇ ਹੁੰਦੇ ਗੁਰਦੁਆਰੇ 'ਚ। ਹਾਂ ਅੱਛਾ ਉਹ ਫੇਰੇ ਉੱਥੇ ਹੀ ਨਿਕਾਹ ਕਰ ਦਿੰਦੇ। ਹਾਂ ਹਾਂ ਉੱਥੇ ਢੋਲ ਕੇ ਸ਼ਾਨ ਵਿੱਚ ਹੁੰਦੇ ਉੱਥੇ ਨਿਕਾਹ ਹੋਣੇ ਉਹਨਾਂ ਦੇ। ਹਾਂ ਹਾਂ ਹਾਂਜੀ ਅੱਛਾ ਤੁਹਾਡਾ ਜਿਹੜਾ ਹਾਤਾ ਸੀ ਨੱਥੂ ਵਾਲਾ ਤੇ ਤੁਹਾਡਾ ਉਹ 72 ਗਾਫਬੇ ਦਾ ਲਾਗੇ ਛਾਗੇ ਸੀ ਤੇ ਤੁਹਾਡੇ ਯਾਰ ਬੇਲੀ ਕੋਈ ਹੈ ਸੀ ਸਿੱਖ? ਇੱਥੇ ਹਾਂ ਇੱਥੇ ਸਿੱਖ ਹੁੰਦਾ ਸਾਡੇ ਗੁਆਂਢ। ਹੂੰ ਇੱਕ ਨਾਲ ਤਾੜੀ ਸੀ ਇੱਕ ਨਾਲ ਸੂਰਤੀ। ਹੂੰ ਉਹ ਨੁੱਕਰ ਦੇ ਘਰ ਆਉਣਾ ਭੱਠੀ ਧਰੀ ਹੋਣੀ ਤੇ ਹੂੰ ਮੈਨੂੰ ਆਖਣਾ ਬਾਬਾ ਇਹ ਤਾਜ ਜਦੋਂ ਪਾਣੀ ਗਰਮ ਹੋਏਗਾ ਨਾ ਉਦੋਂ ਕੜ ਛੜੀ ਤੇ ਠੰਡਾ ਵਿੱਚ ਪਾ ਦੀ ਤੇ ਬੋਰ ਸ਼ਰਾਬ ਕਰ ਦਿੰਦੇ। ਆਹ ਕੰਮ ਹੁੰਦਾ ਹੈ। ਅੱਛਾ ਹਾਂ ਉਹ ਸਾਡੇ ਗੁਆਂਢ ਹੀ ਸੀ ਨੁੱਕਰ 'ਚ। ਉਹ ਹੁਣ ਸਾਲਾਪਰੀਆਂ ਕੋ ਥਾਂ ਆ। ਹੂੰ 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 ਉਹਦਾ ਇਹ ਕੰਮ ਸੀ। ਹੂੰ ਹੁਣ ਹਣੇਗੇ ਹੁਣ ਕਰਿਆ। ਅੱਛਾ ਤੇ ਜਿਸ ਵੇਲੇ ਇਹ ਗੱਲ ਚੱਲ ਰਹੀ ਸੀ ਵੰਡ ਵਾਲੀ ਗੱਲ ਹਾਂਜੀ ਉਦੋਂ ਉਹਨਾਂ ਨੇ ਜਦੋਂ ਆਪਣਾ ਘਰ-ਬਾਰ ਛੱਡਿਆ ਉਹ ਤੁਹਾਨੂੰ ਕੋਈ ਵਾਕਿਆਤ ਜਾਂ ਕੋਈ ਗੱਲਬਾਤ ਯਾਦ ਹੈਗੀ ਉਸ ਵੇਲੇ ਦੀ ਕਿ ਕਿਵੇਂ ਉਹਨਾਂ ਨੇ ਆਪਣੇ ਥਾਂ ਛੱਡੀ ਕਿਵੇਂ ਇੱਥੋਂ ਗਏ? ਉਹ ਆਂਦੇ ਸੀ ਛੱਡ ਚਲੇ ਮੈਂ ਤੇ ਮਨਾਰੀਆਂ ਅੱਗੇ ਨਹੀਂ ਜਾਂਦੇ ਮਿਲ ਜਾਣੀਆਂ ਹੁੱਕੇ ਤੇ ਕਨਾਲੀਆਂ। ਇਹ ਕੰਮ ਸੀਗਾ। ਇਸੇ ਦੂੰਦੂ ਮਰਬਿਆਂ ਦੇ ਮਾਲਕ ਸੀ ਮਰਬਿਆਂ ਦੇ। ਸਾਰੀ ਦਿਹਾੜੀ ਜੱਟ ਨੇ ਕੇਸ ਵਾਹ ਕੇ ਅੰਦਰ ਬਹਿ ਰਹਿਣਾ ਸ਼ਾਮ ਨੂੰ ਜਾਣਾ ਗੇੜਾ ਮਾਰਨਾ। ਭਾਈ ਨੌਕਰ ਹੁੰਦਾ ਸੀ ਹੈਂ ਉਹਨੇ ਗੇੜਾ ਮਾਰ ਕੇ ਸ਼ਾਮ ਨੂੰ ਘਰ ਆ ਜਾਣਾ। ਉਹ ਉਹਦੇ
ਭਾਗਵਾਨ ਅਗਲੇ ਸਾਈ ਜਿਹੜੀ ਅੰਦਰਾਂ ਬੜੇ ਰਹਿੰਦੇ ਸਾਈ ਰੱਖੇ ਹੁੰਦੇ ਜਿਹਨਾਂ ਪੱਠੇ ਦੇ ਉੱਤੇ ਪਾਉਣੇ ਵਾਹੀ ਕਰਨੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਮਗਰ ਜਾਣ ਦੀ। ਤੇ ਉਹਦੇ ਜਿਹਨਾਂ ਨੂੰ ਚਮਾਰ ਆਖਦੇ ਸੀ ਉਹ ਕੌਣ ਸੀ? ਉਹ ਚਮਾਰਾਂ ਦਾ ਆਹ ਹੱਥ ਲਾ ਕੇ ਤੇ ਉਹ ਬਾਜ਼ਾਰ ਦੇ ਚਮਾਰ ਸੀ। ਅੱਛਾ। ਹਾਂ ਇਹ ਆਹ ਚਮਾਰਾਂ ਦਾ ਹੱਥ ਹੈ। ਚਮਾਰ ਕਿਹਨਾਂ ਨੂੰ ਆਖਦੇ ਸੀ? ਜਿਹੜੇ ਕਿਹੜਾ ਮਜ਼ਹਬ ਸੀ ਉਹਨਾਂ ਦਾ? ਉਹ ਕੀ ਕਰਦੇ ਸੀ ਚਮਾਰ? ਉਹ ਸਿੱਖਾਂ ਚੋਂ ਮਜ਼ਹਬ ਆ। ਅੱਛਾ, ਸਿੱਖਾਂ ਚੋਂ ਹੀ ਆ ਉਹ ਵੀ ਸਿੱਖਾਂ ਚੋਂ ਹੀ ਹੈ। ਹਾਂਜੀ ਸਹੀ ਹੈ। ਉਹ ਚਮਾਰ ਜਿਹੜਾ ਸੀ ਨਾ, ਸਾਡੀ ਉਹਨਾਂ ਨੇ ਰਿਸ਼ਤੇਦਾਰੀ ਕਰਾਈ ਬੰਬੂ 'ਚ। ਮੇਰਾ ਭਾਈ ਇੱਕ ਵਿਆਹ ਸੀ, ਰਿਸ਼ਤੇਦਾਰੀ ਕਰੀ ਉਹਦੇ ਨਾਲ ਹੀ ਰੱਖਾ ਚਮਿਆਰ। ਉਹ ਘਰ ਜਿਹੜੀ ਨਾ ਬਚੀ ਨਹੀਂ ਸੀ, ਉਹ ਰਿਸ਼ਤਾ ਕਰਾ ਕੇ ਚਲ ਗਏ। ਆਖਣ ਲੱਗੇ ਅਸੀਂ ਇੱਥੇ ਰਹਿਣਾ। ਜਦੋਂ ਰਿਸ਼ਤਾ ਹੋ ਗਿਆ ਮੁੜ ਕੇ ਆਉਂਦੇ ਅਸੀਂ ਇੱਥੇ ਰਹਿਣਾ ਸੀ ਤਾਂ ਆਪਣੇ ਸਿੱਖਾਂ 'ਚ ਜਾਣਾ, ਸਿੱਖੀ 'ਚ ਜਾਣਾ, ਸਿੱਖੀ 'ਚ ਜਾਣਾ। ਫਿਰ ਚਲ ਗਏ। ਅੱਛਾ। ਇੱਥੇ ਨਹੀਂ ਰਹੇ ਉਹ ਲੋਕ ਇੱਦਾਂ ਦੇ। ਤੇ ਉਦੋਂ ਕੋਈ ਕਬੱਡੀ ਕੋਈ ਇਦਾਂ ਦੀਆਂ ਸ਼ੈਵਾਂ ਹੁੰਦੀਆਂ ਸੀ? ਕੋਈ ਮੈਚ ਮੂਚ? ਸਾਡੇ ਪਿੰਡ 'ਚ ਇਹ ਪਿੰਡ ਕੋ ਸਾਰਾ ਪਿੰਡ ਡਰਦਾ। ਅੱਛਾ। ਗੱਡੀਆਂ ਰਤੀ ਰਤਾ ਪਕੀਵਾ 17 ਆਂਦੇ ਸੀ ਜੀ 72 ਦੇ ਨਾ ਕਿ ਸਾਈ ਨੂੰ ਕਿਸੇ ਜਲਾ ਦੇ ਬੱਚੇ ਨੂੰ ਨਾ ਛੇੜ ਬਹਿ ਹੋ। ਇਹ ਬੜੇ ਤੋਹਫਾ ਨੇ, ਜਲਾ ਵੀ ਤੇ ਸਾਈ ਵੀ ਤੇ ਸਿੱਖ ਸਾਡੇ ਪਿੰਡ ਕੋਲ ਡਰਦੇ ਹੁੰਦੇ ਸਾਰੇ ਪਿੰਡ ਵੀ ਇਹਨੂੰ ਨਾ ਆਖਿਆ ਕੁਛ ਵੀ ਹੈ। ਆਹ ਬਾਬੇ ਦਾ ਜਾਣਾ ਮੇਲਾ ਵੇਖਣੇ ਰਸਤੇ ਉਹਨਾਂ ਦੇ ਇਹ ਤੂੰ ਨਾ ਇਹ ਪਿੰਡ ਨੂੰ ਨਾ ਛੇੜ ਕਿਸੇ ਗਰੀਬ ਦੇ ਬੱਚੇ ਨਾ ਛੇੜ। ਇੱਥੇ ਬਹੁਤ ਇੱਥੇ ਘੋਲ ਹੋਣੇ ਆ। ਹਾਂਜੀ ਹਾਂਜੀ। ਕਬੱਡੀ ਕਬੱਡੀ ਕੋਈ ਹੁੰਦੀ ਸੀ ਪਿੰਡ? ਬੜੀ ਬੜੀ ਹੁੰਦੀ, ਭਖਦੀ ਸੀ ਚੰਗੀ ਕਬੱਡੀ। ਹਾਂਜੀ ਬਹੁਤ ਕੁਛ ਹੁੰਦਾ ਸੀ। ਹਾਂਜੀ। ਤੇ ਜਿਹੜੇ 72 ਗਾਵਬੇਦ ਸਿੱਖ ਸੀ ਜਿਹੜੇ, ਉਹ ਵੀ ਕਬੱਡੀ ਕਬੱਡੀ ਖੇਡਦੇ ਸੀ? ਬਿਲਕੁਲ ਬੜੇ ਬੜੇ ਤਗੜੇ ਜਣੇ। ਕੋਈ ਨਾਂ ਯਾਦ ਆ ਕਬੱਡੀ ਦੇ ਖਿਡਾਰੀਆਂ ਦਾ? ਹਾਂਜੀ ਯਾਦ ਖੇਡ ਦੱਸੋ ਕੌਣ ਕੌਣ ਸੀ? ਹਰਨਾਮ ਸਿੰਘ, ਕਰਤਾਰਾ, ਹਜ਼ਾਰਾ, ਹਾਂਜੀ ਕਪੂਰਾ, ਕਈ ਐਸੇ ਹੁੰਦੇ ਸੀ। ਹੁਣ ਕਿਤੇ ਕਿਤੇ ਹੋਰ ਬਸ ਸਾਰੇ ਮੁੰਡੇ ਨਾ ਕਿਥੋਂ ਕਰਦਾ। ਹਾਂਜੀ ਇਹੋ ਜਿਹਾ ਕੰਮ ਹੁੰਦੇ ਸਾਡੇ ਪਿੰਡ ਕੋਲ। ਸਾਰੇ ਪਿੰਡ ਡਰਦੇ। ਇੱਕ ਵਾਰੀ ਸਾਡੇ ਪਿੰਡ ਦਾ ਸਾਡਾ ਚਾਚਾ ਗੱਡੀਆਂ 'ਚ ਭੰਨ ਬੈਠਾ ਛੱਲੀਆਂ, ਗੁਲਾਮ ਨਬੀ। ਉਹ ਭੰਨ ਬੈਠਾ ਤੇ ਉਹਨਾਂ ਨੇ ਬੱਕਰੀਆਂ ਡੱਕ ਲਈਆਂ। ਅੱਛਾ। ਸਾਡੇ ਪਿੰਡ ਦੇ ਸਰਦਾਰ ਗਏ, ਉਹਨਾਂ ਨੇ ਸਰਦਾਰਾ ਛੱਡ ਦੇ, ਉਹ ਬੱਚਾ ਆ, ਜੇ 2 ਛੱਲੀਆਂ ਭਾਲ ਲੀਆਂ ਤੇ ਕੀ ਹੋ ਗਿਆ? ਤੂੰ ਸਾਡੇ ਕੋਲ ਜਿੰਨੀਆਂ ਆਖਿਆ ਤੈਨੂੰ ਦੇ ਦੇਣਾ, ਤੂੰ ਇਹਨੂੰ ਛੱਡ ਦੇ। ਉਹਨਾਂ ਮੈਂ ਨਹੀਂ ਛੱਡਣਾ। ਆਂਦਾ ਚੰਗਾ ਚੱਲ ਚੱਲ ਤੂੰ ਚਲੇ ਅੱਗੇ ਗਏ, ਚੱਲ ਆਵਾ ਕਰ, ਅਸੀਂ ਤੇਰੇ ਮਗਰ ਆਉਂਦੇ ਆ। ਹੈਂ ਆਵਾ ਕਰ ਤੂੰ ਛੱਡ ਜੜ੍ਹਾਂ ਨੇ ਜਾਣਾ ਸੀ ਨਾ। ਅੱਛਾ ਉਹ ਆਂਦੇ ਤੂੰ ਚੱਲ ਅਸੀਂ ਤੇਰੇ ਮਗਰ ਆਉਂਦੇ ਆ। ਤੇ ਸ਼ਾਮ ਨੂੰ ਐਲਾਨ ਕਰਤਾ ਵੀ ਜੋ ਪਿੰਡ ਦਾ 72 ਦਾ ਜਲਾ ਤੇਲੀ ਮੋਚੀ ਜੱਟ, ਉਹ ਕਸਮ ਹੈ ਜਿਹੜਾ ਉਹ ਕਿਲਾ ਮਕਈ ਦਾ ਇਹਨੇ ਸ਼ਾਮ ਨੂੰ ਵੱਢ ਕੇ ਦੇਣੀ ਚਾਰ ਦੇਣੀ 4 ਛੜੇ। ਉਹ ਜੱਟ ਗੱਡੀਆਂ ਦਾ ਹੱਥ ਜੋੜ ਕੇ ਰੋੜ ਗਿਆ। ਮੈਂ ਭੁੱਲ ਕੇ ਆ ਕੇ ਬੈਠਾ, ਭੁੱਲ ਕੇ ਆ ਕੇ ਬੈਠਾ। ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਵੀਰਾ। ਹਾਂਜੀ ਏਕਾ ਸੀ ਪਿੰਡ ਦਾ। ਹਾਂਜੀ ਸਾਡੇ ਪਿੰਡ ਕੋਲ ਸਾਰੇ ਪਿੰਡ ਲੜਦੇ ਨੇ। ਆਂਦੇ 72 ਦੇ ਨਾ ਛੇੜੀ ਨਾ ਕੋਈ ਜਵਾਬ ਨਾ ਕੋਈ ਸਹਾਈ ਨਹੀਂ। ਕਬੱਡੀ ਦੀ ਗੱਲ ਤਾਂ ਕੀਤੀ ਨਹੀਂ। ਹਾਂਜੀ ਕਬੱਡੀ ਵੀ ਖੇਡਦੇ ਹੁੰਦੇ ਬੜੇ ਬੜੇ ਜਵਾਨ। ਮੈਨੂੰ ਇਹ ਦੱਸੋ ਕਿ ਉਦੋਂ ਲੰਬੜਦਾਰ ਕੌਣ ਸੀ ਪਿੰਡ ਦਾ? ਉਹਦਾ ਨਾਂ ਯਾਦ ਆ ਕੋਈ? ਗੰਗਾ ਸੇ। ਅੱਛਾ। ਹਾਂ ਗੰਗਾ ਸੇ ਹੁੰਦਾ ਹੈ। ਹਾਂਜੀ ਹਾਂ। ਤੇ ਨੰਬਰਦਾਰੀ ਸਿਸਟਮ ਜਿਹੜਾ ਸੀ, ਉਹ ਨੰਬਰਦਾਰ ਦੀ ਗੱਲ ਗੁਲ ਮੰਨਦੇ ਸੀ ਲੋਕ? ਬਿਲਕੁਲ ਹੋਰ ਨੇ। ਅੱਛਾ। ਸਾਡੇ ਲੋਕ ਨੇ ਉਦੋਂ ਮੰਨਦੇ ਸੀ। ਕਹਿੰਦੇ ਸਰਦਾਰ ਆ ਗਿਆ। ਹਾਂ ਅੱਛਾ। ਉਹ ਉਦੋਂ ਮਾੜੇ ਦੀ ਮਦਦ ਕਰਦੇ, ਗਰੀਬ ਦੀ ਧੀ ਹੋਣੀ ਪੁੱਤ ਹੋਣੀ ਵਿਆਹਣੀ ਮਦਦ ਦੇਣੀ। ਤੇ ਹੁਣ ਲੋਕਾਂ ਦੇ ਘਰ ਕਰੋੜਾਂ ਰੁਪਏ ਆਉਂਦੇ, ਮਰਦਾ ਤਾਂ ਮੇਰੇ ਭੁੱਖਾ ਜੋ ਮਰਜ਼ੀ, ਕਿਸੇ ਨੂੰ ਲੱਪ ਦਾਣੇ ਨਹੀਂ ਦੇ ਕੇ ਰਾਜੀ। ਗੰਦੇ ਆ ਮੇਰੇ ਮੁਸਲਮਾਨ। ਅੱਛਾ ਬਾਬਾ, ਜ਼ਮੀਨ ਕਿਹਦੇ ਕੋਲ ਸੀ ਉਸ ਟਾਈਮ? ਬਹੁਤੀ ਸਭ ਤੋਂ ਬਹੁਤੀ ਜ਼ਮੀਨ ਮਰਬਿਆਂ ਦੇ ਮਾਲਕ, ਕਿਸੇ ਕੋ 2 ਮਰਬੇ, ਕਿਸੇ ਕੋ ਮਰਬਾ ਹੈ। ਅੱਛਾ। ਸਿੱਖਾਂ ਕੋ ਸਾਰਿਆਂ ਕੋ ਕਿਸੇ ਕੋ 2 ਮਰਬੇ ਸੀ, ਕਿਸੇ ਕੋ ਮਰਬਾ ਹੈ। ਇੱਦਾਂ ਕੀ ਬੀਜਦੇ ਸੀ ਉਸ ਵੇਲੇ? ਫਸਲਾਂ ਕਿਹੜੀਆਂ ਕਿਹੜੀਆਂ ਉਹ ਸੀ? ਬੀਜਦੇ ਸੀ ਕਣਕ, ਨਰਮਾ ਤੇ ਡੰਗਰਾਂ ਨੇ ਪੱਠੇ ਪਾਉਣੇ ਤੇ ਵਿੱਚ ਮਾਂ ਜਾਂ ਮੂੰਗੀ ਬੀਜਣੀ। ਹੈਂ ਤੇ ਹੁਣ ਤੇ ਲੋਕ ਕਮਾਲ ਬੀਜਦੇ ਨੇ। ਹੈਂ ਕਮਾਲ ਬੀਜਦੇ ਨੇ। ਦਵਾਈਆਂ ਉਦੋਂ
ਵਿੱਚ ਉਦੋਂ ਹੁਣ ਤਾਂ ਟੀਂਡੇ ਮੁੱਲ ਲੈਣੇ ਪੈਂਦੇ ਨਾ ਸਬਜ਼ੀ, ਉਦੋਂ ਕਪਾਵਾਂ ਦੇ ਵਿੱਚ ਟੀਂਡੇ ਹੋਣੇ, ਉਹ ਗੋਸ਼ਤ ਪਕਾਈਏ ਤੇ ਗੋਸ਼ਤ ਵਰਗੇ ਬਣਦੇ। ਤੇ ਹੁਣ ਉਹ ਸਪਰੇਅ ਕੀਤੀ ਹੁੰਦੀ, ਦਵਾਈ ਪਾਈ ਹੁੰਦੀ ਆ, ਉਹ ਭਾਵੇਂ ਸ਼ਾਮ ਨੂੰ 100 ਦੇ ਲੈ ਕੇ ਕੋਈ ਸਵਾਦ ਨਹੀਂ ਰੋਟੀ ਖਾਣ, ਕੋਈ ਸਵਾਦ ਹੈ। ਮਾਵਾਂ ਦੀ ਦਾਲ ਹੋਣੀ। ਹਾਂਜੀ। ਅੱਛਾ ਬਾਬਾ, ਉਸ ਵੇਲੇ ਕੋਈ 2-3 ਮਜ਼ਹਬ ਰਹਿੰਦੇ ਸੀ, ਸਿੱਖ ਵੀ ਸੀ, ਮੁਸਲਮਾਨ ਵੀ ਸੀ, ਤੁਸੀਂ ਵੀ ਸੀ, ਈਸਾਈ ਵੀ, ਕ੍ਰਿਸਚਨ ਵੀ ਰਹਿੰਦੇ ਸੀ, ਈਸਾਈ ਵੀ। ਹਾਂਜੀ। ਹਰ ਦੇ ਆਪਣੇ ਆਪਣੇ ਤਿਉਹਾਰ ਧਿਆਉਂਦੇ ਹੋਣਗੇ। ਈਸਾਈਆਂ ਦੀ ਈਦ ਆ ਗਈ, ਤੁਹਾਡੀ ਈਦ ਆ ਗਈ, ਹਾਂਜੀ, ਹੋਰ ਉਹਨਾਂ ਦਾ ਕੋਈ ਵਿਸਾਖੀ ਆ ਗਈ, ਇਹ ਰਲ ਮਿਲ ਕੇ ਸਾਰਾ ਚੱਲਦਾ ਸੀ। ਹੋਰ ਸਾਰੇ ਕੋਈ ਮਸਲਾ ਮਸਾਇਲ ਝਗੜਾ ਝੁਗੜਾ ਕੋਈ ਨਹੀਂ ਕਿ ਕੋਈ ਆਉਂਦਾ। ਬੜੇ ਕਿਸੇ ਢੋਲਕੀਆਂ ਛਾਣੇ ਸਾਈਆਂ ਵੀ ਸਾਈ ਰਾਤ ਵਜਾਉਣੇ। ਹੈਂ ਤੇ ਜਦੋਂ ਉਹਨਾਂ ਦਾ ਟਾਈਮ ਆਉਣਾ, ਉਹਨਾਂ ਵੀ ਆਪਣਾ ਗ੍ਰੰਥ ਸਾਹਿਬ ਗੁਰਦੁਆਰੇ ਕਰਨਾ। ਹੈਂ ਤੇ ਸਾਡੇ ਮੁਸਲਮਾਨਾਂ ਦੀ ਮਸਜਿਦ ਹੁੰਦੀ, ਹੁਣ ਤਾਂ ਛੱਤੀ ਬਣਾ ਲਈ ਆ। ਉਦੋਂ ਤਗੜੇ ਸੀ ਮਾੜੇ। ਮੋਹ ਪਿਆਰ ਸੀ ਤੁਹਾਡਾ ਸਾਰਿਆਂ ਦਾ। ਹਾਂਜੀ। ਬਹੁਤ ਚੰਗੇ ਲੋਕ ਸੀ, ਬਹੁਤ ਕਦਰ ਕਰਦੇ। ਜੇ ਉਹ ਕਰਦੇ ਤਾਂ ਅਸੀਂ ਵੀ ਕਰਦੇ। ਹਾਂਜੀ। ਹਾਂ, ਦੂਧ ਵਾਲੇ ਮਰਬਾ ਉਹ ਦੂਧ ਵਾਲਿਆਂ ਦਾ ਤੇ ਉਹ ਬਾਬਿਆਂ ਵਾਲਾ ਮਰਬਾ। ਦੂਧ ਵਾਲਾ ਜਦੋਂ ਡੰਗਰ ਫੇਰ ਨਹੀਂ ਛੱਡਣੇ ਨਾ, ਛੜਕੇ ਲਈ ਜਾਣੇ, ਤੇ ਉਹ ਨਾ ਬਾਬਿਆਂ ਦਾ ਬੇਰ ਉਹਨਾਂ ਦੀਆਂ ਪਿਆਰੀਆਂ ਦੇ ਵਿੱਚ ਬੜੇ ਜਾਣਾ ਕਰਨਾ। ਉਹ ਆਖਣ ਲੱਗੇ ਵੀ ਇਹਨਾਂ ਸਾਨੂੰ ਬੜਾ ਤੰਗ ਕੀਤਾ। ਸੋਹਣ ਸਿਆਂ ਸੀ ਉਹ ਜੱਟ ਦਾ। ਉਹ ਦੋਵੇਂ ਭਰਾ ਫਿਰ ਤਗੜੇ ਹੋਏ। ਦੂਜਾ ਮਰਬਾ ਗਾਂ ਸੀ, ਉਹਨਾਂ ਆਖਿਆ ਅੱਜ ਤਾਂ ਕਰਨਾ ਇੱਕ ਨੇ ਇੱਕ ਕਰਕੇ ਛੱਡੀਆਂ। ਅੱਜ ਤਾਂ ਡੰਗਰ ਛੜਕੇ ਹੀ ਜਾਂਦੇ, ਪੈਲੀਆਂ 'ਚ ਨਹੀਂ ਨਾ ਬਣਦੇ। ਜਿਉਂ ਡਾਂਗਾ ਦੂੰ ਭਰਾਵਾਂ ਫੜੀਆਂ ਨਾ, ਉਹ ਜਗੂ ਵਾਲੀ ਨੁਕਰੇ ਜਾ ਕੇ ਬਾੜਿਆ ਉਹਨਾਂ। ਆਓ ਹੁਣ ਨਗਾਓ ਸਾਡੇ ਮਰਬਿਆਂ 'ਚ ਡੰਗਰ। ਆਂਦੇ ਤੁਸੀਂ ਤਗੜੇ, ਅਸੀਂ ਮਾਰੇ। ਉਹ ਸਾਰੇ ਪਿੰਡ ਬਦਮਾਸ਼ ਬਣੇ ਫਿਰਦੇ। ਕੋਈ ਮੇਲੇ ਠੇਲੇ, ਕੋਈ ਮੇਲਾ ਮੂਲਾ ਲੱਗਦਾ ਸੀ ਪਿੰਡ? ਕੋਈ ਨਾਲ ਦੇ ਪਿੰਡਾਂ 'ਚ ਲੱਗਦਾ ਹੋਵੇ? ਲੱਗਦਾ ਵਸਾ ਕੀ ਆਖੀ ਦਾ ਪ੍ਰੇਮੀਆਂ ਲੱਗਦੀਆਂ ਨੇ। ਆ 76 80 ਇੱਧਰ 76 75 ਇੱਧਰ ਸਾਡੇ ਪਿੰਡ ਨਹੀਂ ਲੱਗਦੀ। ਇੱਧਰ ਲਾਂਬੇ ਲੱਗਦੀਆਂ, ਸਾਡੇ ਪਿੰਡ ਨਹੀਂ ਲੱਗਦੀ। ਰੱਤੀ ਰੱਤੇ ਨਾ ਉੱਥੇ ਬਾਅਦ ਚੋਂ ਲੱਗਣਾ ਸ਼ੁਰੂ ਹੋਇਆ ਮੇਲੇ। ਰੱਤੀ ਰੱਤੇ ਵਾਲਾ ਰੱਤੀ ਰੱਤੇ ਉਹ ਜ਼ਮਾਨਾ ਜਿਹੜਾ ਸੀ ਨਾ, ਜੰਮੇ ਅਸੀਂ ਵੀ ਨਹੀਂ ਸਾਂ। ਠੀਕ ਹੈ। ਹਾਂਜੀ। ਸਾਡੇ ਜੰਮਣ ਵਾਲੇ ਜੰਮੇ ਉਦੋਂ ਸੀ। ਉਹ ਜਿਹੜਾ ਬਾਬੇ ਦਾ ਦਰਬਾਰ ਹੈ ਨਾ, ਹੁੰਦਾ ਨਾ ਜੰਗਲ ਹੁੰਦਾ ਸੀ। ਠੀਕ ਹੈ। ਤੇ ਦੋਵੇਂ ਭੈਣ ਭਰਾ ਬੱਕਰੀਆਂ ਚਾਰਦੇ ਰੱਤੀ ਰੱਤੇ। ਹਾਂਜੀ। ਅੱਛਾ। ਤੇ ਭਰਾ ਤੇ ਕਿਤੇ ਗਿਆ ਨਾ ਪਰਾਂ, ਫਿਰ ਤੁਰ ਭੈਣ ਸੀ ਕੱਲੀ। ਆਖਣ ਲੱਗੀ, ਆ ਮੌਲਾ ਮੇਰੀ ਇੱਜ਼ਤ ਰੱਖੀ। ਇਹ ਜਾਲ ਲੋਕ ਨੇ, ਇਹਨਾਂ ਨੂੰ ਕੋਈ ਪਤਾ ਨਹੀਂ। ਅੱਲਾ ਨੇ ਉਸ ਵੇਲੇ ਜ਼ਮੀਨ ਵੇਲ ਦੇ ਦਿੱਤਾ, ਉਹ ਉੱਥੇ ਸਫਨ ਹੋ ਗਈ। ਉਹ ਭਰਾ ਆਇਆ ਫਿਰਦਾ ਤੁਰਦਾ। ਮੈਨੂੰ ਆਖਿਆ ਭੈਣ ਜੀ ਇੱਥੇ ਜੋ ਕਿਤੇ ਐਡਾ ਪੱਲਾ ਜ਼ਮੀਨ ਦੇ ਬਾਹਰ ਹੀ ਰਿਹਾ। ਫਿਰ ਰੱਬ ਨੇ ਉਹਨੂੰ ਵੀ ਰਾਹ ਦਿੱਤਾ, ਉਹ ਵੀ ਸਫਨ ਹੋ ਗਿਆ। ਉਦੋਂ ਇਹ ਜ਼ਮਾਨੇ ਉਦੋਂ ਦਾ ਬਾਬਾ ਰੱਤੀ ਦਾ ਬਣਿਆ। ਹਾਂਜੀ। ਉਹ ਫਿਰ ਦਰਬਾਰ ਰੱਤੀ ਰੱਤੇ ਵਾਲਾ। ਹਾਂਜੀ। ਅੱਛਾ। ਤੇ ਬਾਬਾ ਆਪਣੇ ਪਿੰਡ ਕੋਠੀ ਵਾਲੇ ਸਿੱਖ ਕਿਹੜੇ ਹੈਗੇ ਸੀ? ਕੋਠੀ ਵਾਲੇ ਉਹੀ ਉਹਨਾਂ ਨੂੰ ਕਹਿੰਦੇ ਲੰਮਿਆਂ ਵੇਲੇ ਕੋਠੀ ਵਾਲੇ। ਹਾਂਜੀ। ਉਹ ਬਾਬਾ ਤਗੜੇ ਸਿੱਖ ਸੀ ਕੋਈ? ਬੜੇ ਤਗੜੇ। ਇਹ ਸਿੱਖ ਸਗੋਂ ਪਿੱਛੇ ਹਿੰਦੁਸਤਾਨ 'ਚ ਡਾਕੇ ਮਾਰੀ ਜਾਂਦੇ ਨੇ। ਅਹਿਮਦ ਵੇਲਾ ਤੇਜਾ ਸੇ ਉਹ ਲੰਮੇ ਵੇਲੇ ਇਹ ਪਿੱਛੇ ਡਾਕਾ ਮਾਰਨ ਜਾਂਦੇ ਨੇ। ਸਹੀ। ਹਿੰਦੁਸਤਾਨ ਜਦੋਂ ਪਾਕਿਸਤਾਨ ਰਲਵੀਂ ਹੋਣੀ, ਡਾਕਾ ਮਾਰਨ ਜਾਂਦੇ ਨੇ। ਬੜੇ ਬੜੇ ਜਵਾਨ ਸੀ, ਐਡੇ ਐਡੇ ਸਿੱਖ ਉੱਤੇ। ਬੜੇ ਤਗੜੇ ਲੋਕ ਸੀ, ਮਾੜੇ ਨਹੀਂ ਸੀ। ਅੱਛਾ, ਜਦੋਂ ਵੰਡ ਹੋਈ ਹੈ, ਵੰਡ ਵੇਲੇ ਜਿਹੜੇ ਉਧਰੋਂ ਮੁਸਲਮਾਨ ਆਏ ਨੇ ਚੜ੍ਹਦੇ ਪੰਜਾਬ ਵੱਲੋਂ, ਇੰਡੀਆ ਦੇ ਪੰਜਾਬ ਵੱਲੋਂ, ਹਾਂਜੀ, ਉਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਜਥੇ ਪੈਂਦੇ ਸੀ। ਹਾਂ, ਠੀਕ ਹੈ। ਪੈਂਦੇ। ਜਦੋਂ ਇੱਧਰਲੇ ਸਿੱਖ ਗਏ ਨੇ ਉੱਧਰ, ਹਾਂ, ਇਹਨਾਂ ਨੂੰ ਵੀ ਕੋਈ ਜਥੇ ਜੁਥੇ ਪਏ ਸੀ? ਬੜਾ ਵੱਡ ਚੁੱਕਿਆ। ਬੜਾ ਕੌਣ ਕਰਦਾ ਸੀ? ਇਹ ਬਣੇ ਜਾਣਾ ਤੇ ਸਿੱਖਾਂ ਨੇ ਵੱਢਣਾ। ਉਧਰੋਂ ਆਉਣਾ ਤੇ ਉਧਰੋਂ ਆਉਣਾ ਤਾਂ ਸਿੱਖ ਵੜਦੇ ਮੁਸਲਮਾਨਾਂ ਕੋਲ। ਲੋਕ ਇਸ ਤਰ੍ਹਾਂ ਖਵਾਲਿਆ ਜੀ ਲਾਸ਼ਾਂ ਛੱਡ ਸੁੱਟ ਕੇ ਤੇ ਆ ਗਏ। ਉਦੋਂ ਲੋਕ ਇੱਦਾਂ ਦੇ ਹੀ ਆਉਂਦੇ ਸੀ ਵੀ ਅਸੀਂ ਦੁਨੀਆ 'ਤੇ ਆ ਜਾਂਗੇ। ਹੁਣ ਇੱਕ ਦੂਜੇ ਨੂੰ ਮੰਨਦੇ ਸੀ।
ਹੁਣ ਆਂਦੇ ਕੋ ਬੜੀ ਦੂਰ ਚਲੀ ਕਪਾ ਇਹਨਾਂ ਨੇ ਕਦੋਂ ਛੱਡਿਆ ਪਿੰਡ, ਕੋਈ ਯਾਦ ਹੈ? ਕਿਨਾ ਜਿਹੜਾ ਇਹ ਸਿੱਖ 72 ਗਾਵਵੇ ਦੇ ਸਿੱਖ ਸੀ, ਹਾਂ ਇਹਨਾਂ ਨੇ ਪਿੰਡ ਸਾਰਿਆਂ ਨੇ ਇਕੱਠਾ ਹੀ ਛੱਡਿਆ ਜਾਂ ਵਾਰੋ ਵਾਰੀ ਗਏ ਨੇ? ਨਹੀਂ ਇਕੱਠਾ 22 ਪਿੰਡ ਇਕੱਠਾ ਜਥਾ ਵੱਜ ਕੇ ਗਿਆ। ਅੱਛਾ, ਇਕੱਠੇ 22 ਪਿੰਡ ਇਕੱਠੇ ਹੋ ਗਏ। ਉਹ ਸਕੂਲ ਚ ਠੀਕ ਹੈ। ਹਾਂਜੀ ਹਾਂ। ਉਰਲੇ ਬਣੇ ਹੁੰਦੇ ਸੀ ਤੇਲੀ ਨਸਰਦੀਨ, ਹੂੰ। ਤਾਂ ਆਖਣਾ ਬਾਬਾ ਗੱਲਾਂ ਬੜੀਆਂ ਕਰਦਾ ਹਾਂ ਹਾਂ ਹੈ। ਹਾਂ ਨਸਰਦੀਨ ਤੇਲੀ ਹੁੰਦਾ ਹੈ, ਹਾਂ। ਉਹਦੀ ਬੀਵੀ ਹੁੰਦੀ ਸੀ, ਹੂੰ। ਉਹਨੂੰ ਉਹ ਜ਼ਮਾਨੇ 'ਚ ਤੁੱਕ ਨਹੀਂ ਸੀ ਲੱਗਦਾ ਪੂਰਾ ਖਾਣ ਨੂੰ। ਹਾਂ ਹਾਂ ਜੇ ਸਿੱਖ ਗਏ ਉਹ ਉਰਲਾ ਬੂਆ ਹੁੰਦਾ ਜਿੱਥੇ ਜੇ ਮੋਚੀਆਂ ਦਾ ਘਰ ਆ, ਹਾਂ ਬੂਏ ਗਏ ਉਹ ਐਡਾ ਕੁ ਬਿਸਤਰਾ ਸੀ, ਹਾਂ ਉਹ ਛੀਨਾ ਚੋਕੇ ਤੇ ਲਾਈ। ਉਹ ਰੋਂਦੀ ਰਹਿ ਗਈ ਵੀ ਸਾਡੀ ਬਾਰ ਦੀ ਖੱਟੀ। ਇੱਕ ਬੁੱਢੀ ਮਜਲੀ ਜੀ ਆਈ ਹੈ ਗੋਰੀ ਜੀ, ਹੂੰ। ਸਾਡਾ ਬਿਸਤਰਾ ਸੀ, ਸਾਡੀ ਬਾਰ ਦੀ ਕਮਾਈ ਉਹ ਹੀ ਲੱਗ ਗਈ। ਉਹਦੇ 'ਚ ਉਸ ਜ਼ਮਾਨੇ 'ਚ 22,000 ਵੀ ਜਿਹੜਾ ਸੀ ਨਾ 22 ਲੱਖ ਹਾਂ ਇਹੋ ਜਿਹੀਆਂ ਗੱਲਾਂ ਵੇਖੀਆਂ। ਹਾਂ ਹਾਂ। ਤੇਰੇ ਆ ਉਹਨਾਂ ਦਾ ਵੀ ਕੱਖ ਨਹੀਂ, ਜਿਨ੍ਹਾਂ ਨੇ 22 ਜਿਨ੍ਹਾਂ ਨੇ ਲਿਆ ਕੱਖ ਨਹੀਂ ਲਿਆ ਉਹਨਾਂ ਦਾ। ਅੱਛਾ, ਇਹੀ ਗੱਲ ਮੈਂ ਪੁੱਛਣ ਲੱਗਾ ਸੀ ਕਿ ਜਦੋਂ ਇਧਰੋਂ 72 ਤੋਂ ਜਾਂ ਇਸ ਪਿੰਡ ਚੋਂ ਸਿੱਖ ਉੱਠ ਕੇ ਗਏ ਨੇ, ਨਾਲ ਕੀ ਕੀ ਲੈ ਕੇ ਗਏ ਨੇ? ਮਾਲ ਤੇ ਉਹਨਾਂ ਕੋਲ ਬੜਾ ਸੀ। ਗੱਡੇ ਲੱਦੇ ਸੀ, ਠੀਕ ਹੈ। ਹਾਂ ਹੂੰ ਆਪਣਾ ਸਮਾਨ ਕਈ ਲੈ ਗਏ, ਕਈਆਂ ਦੇ ਰਾਹ 'ਚ ਹੀ ਖੁੱਸ ਟੁੱਟ ਗਏ, ਹੂੰ ਬੜੇ ਸਮਾਨ ਲੈ ਗਏ। ਹੂੰ ਪਰ ਫਿਰ ਵੀ ਆਂਦੇ ਰਹੀ ਜਾਂਦੇ ਆ। ਹਾਂ ਹਾਂਜੀ, ਸਾਨੂੰ ਕੀ ਜਾਣਾ ਕੱਖ ਨਹੀਂ। ਅਸੀਂ ਤਾਂ ਖਾਣ ਬਣੇ 4 ਮਹੀਨੇ ਪੂਰਾ ਹੀ ਰਹਿ ਗਿਆ, ਆਪ ਡਰਦੇ ਵੀ ਆਨੇ ਦੇ ਵੱਡਾ ਖੂਹ ਵੱਢ ਕੇ ਨਾ ਇਹ ਜਲਾਇਆ ਨੂੰ ਇਹ ਵੱਡਾ ਖੂਹ ਭਰਨਾ। ਹਾਂ ਅਸੀਂ ਉੱਥੇ ਐਸ ਵੇਲੇ ਚਲ ਗਏ ਉੱਥੇ। ਨਹੀਂ ਨਹੀਂ, ਜਦੋਂ ਉਹਨਾਂ ਕੋਲ ਉਹਨਾਂ ਦੇ ਘਰ ਚੰਗੇ ਸੀ, ਉਹਨਾਂ ਕੋਲ ਜ਼ਮੀਨ ਚੰਗੀ ਸੀ, ਜਦੋਂ ਉਹ ਉੱਠ ਕੇ ਗਏ ਨੇ ਹਾਂ। ਤੇ ਤੁਸੀਂ ਉਹਨਾਂ ਦੇ ਘਰਾਂ 'ਚ ਜਿਹੜਾ ਲਿਆ ਨੀ ਉਹਨਾਂ ਦਾ ਘਰ, ਕੋਈ ਉਹਨਾਂ ਦੀ ਜ਼ਮੀਨ ਤੁਸੀਂ ਨਾ ਲਈ? ਨਾ ਕਿਉਂ? ਨਾ, ਅਸੀਂ ਤਾਂ ਖਾਣ ਬਣੇ ਆਪ ਆਪਣੀਆਂ ਜਾਨਾਂ ਲੈ ਕੇ ਤੁਰ ਗਏ। ਤੁਹਾਨੂੰ ਕੀ ਕਰਨਾ? ਹਾਂ। ਹਾਂਜੀ ਅਸੀਂ ਨਹੀਂ ਰਹੇ। ਹੂੰ। ਫਿਰ ਤੁਸੀਂ ਜੋ 4 ਮਹੀਨੇ ਬਾਅਦ ਆਏ ਉਦੋਂ ਪਿੰਡ ਬਾਦ ਹੋ ਗਿਆ? ਹਾਂਜੀ ਅਸੀਂ 5 ਭਾਈ ਹਾਂ, ਬਾਕੀ ਮੇਰੇ ਭਾਈ ਵੱਡੇ ਸੀ ਤੇ ਮੈਂ ਤਾਂ ਰਿਹਾ ਛੋਟਾ। ਹੂੰ। ਬਾਕੀ ਸਾਰੇ ਅਸੀਂ ਨਹੀਂ ਕੋਈ ਹੋਰ ਕੀਤਾ। ਹਾਂ। ऐसे को मराज चलाओ तारी गल्ला पिछे आया हाँ। ना है तो रिश्तेदारी ना ना इन्होंने झोटी दी थी ना ही दाने खाने दिते ना सानू गाल कर रहा है। घर जिसे चीज होनी है ये घर होंगे ना, तो ना उन्होंने झोटी दी ना दाने दिते तो गालां सेवी सानू। फिर नथू का कोल मन कुड़ी जाना चाहना इदा। ਤੇ ਉਹ ਤੁਸੀਂ ਉਸ ਵੇਲੇ ਬਾਬਾ ਜੀ ਤੁਹਾਡਾ ਟੱਬਰ ਜਾਂ ਤੁਹਾਡੇ ਘਰ ਦੇ ਉਸ ਵੇਲੇ ਕੀ ਕੰਮ ਕਰਦੇ ਸੀ? ਅਸੀਂ ਜਲਾਇਆਂ ਦਾ ਕੰਮ ਕਰਦੇ। ਅੱਛਾ, ਖੱਡੀ ਹੁੰਦੀ ਖੱਡੀਆਂ ਦਾ, ਠੀਕ ਹੈ। ਮੈਂ ਖੇਸ ਵੀ ਹੋਣੇ, ਚਿੱਟੀਆਂ ਵੀ ਹੋਣੀਆਂ, ਖੱਦਰ ਵੀ ਹੋਣੇ ਆ। ਹਾਂਜੀ, ਵਾਢੀਆਂ ਵੀ ਕੀਤੀਆਂ, ਡਾਈਆਂ ਵੀ ਕੀਤੀਆਂ, ਘਾਹ ਵੀ ਖੋਤੇ, ਨੌਕਰੀ ਵੀ ਗੌਰਮੈਂਟ ਦੀ ਕੀਤੀ। ਅੱਛਾ, ਹੁਣ ਮੌਜਾਂ ਲੱਗੀਆਂ। ਹਾਂ ਹੁਣ ਮੌਜਾਂ ਲੱਗੀਆਂ। ਅੱਛਾ, ਆਖਰੀ ਗੱਲਬਾਤ ਜਿਹੜੀ ਮੈਨੂੰ ਇਹ ਦੱਸੋ ਕਿ ਉਹ ਵੇਲਾ ਚੰਗਾ ਸੀ ਜਾਂ ਆਹ ਵੇਲਾ ਚੰਗਾ? ਉਹ ਵੇਲਾ ਚੰਗਾ ਹੈ, ਆਹ ਨਹੀਂ ਚੰਗਾ। ਇਹ ਬਹੁਤ ਖਤਰਨਾਕ ਹੈ। ਹੁਣ ਹਿਆ ਹੀ ਹੈ ਨਹੀਂ, ਕਿਹਨੂੰ ਸ਼ਰਮ ਹੈ ਨਹੀਂ, ਕਿਸੇ ਨੂੰ ਧੀ ਪੈ ਨਹੀਂ, ਇੱਕ ਦੂਜੇ ਨੂੰ ਹਿਆ ਹੈ ਨਹੀਂ ਕਹਿੰਦਾ। ਜਿਹਦੀ ਹੈ ਉਹਦੀ ਦੂਸਰੇ ਨੂੰ ਪਤਾ ਹੀ ਨਹੀਂ। ਉਹ ਆਉਂਦਾ ਇੱਕ ਉਹ ਜ਼ਮਾਨੇ ਚੰਗੇ, ਇੱਕ ਦੂਜੇ ਦੀ ਦੀਦ। ਇੱਕ ਪ੍ਰਾਹੁਣਾ ਆਇਆ ਹੈ ਨਾ, ਤੇ ਗੁਆਂਢੀਆਂ ਦਾ ਘਰ ਪ੍ਰਾਹੁਣਾ ਉਹਨੂੰ ਦੁੱਧ ਦੇ ਕੇ ਆਓ। ਇੱਥੇ ਭਾਵੇਂ 2 ਮੱਝਾਂ ਸੀਆਂ ਤੇ ਅਗਲੇ ਆਂਦੇ ਮੁੱਲ ਦੇਣਾ, ਉਹ ਦੁੱਧ ਹੈ ਨਹੀਂ ਗਾ, ਅਸੀਂ ਦੁੱਧ ਹੀ ਨਹੀਂ ਪਾਇਆ। ਇੱਦਾਂ ਹੀ ਆ, ਇੱਦਾਂ ਹੁਣ ਮੁਸਲਮਾਨ ਕਰਦੇ ਨੇ, ਹੁਣ ਨਹੀਂ ਲਿਆਈ ਕਰਦੇ ਕਰੇ। ਇਹੋ ਜਿਹੀਆਂ ਗੱਲਾਂ ਨੇ ਹੁਣ ਚੰਗਿਆ ਕਿ ਇੱਕ ਕਿਸੇ ਦਾ ਪ੍ਰਾਹੁਣਾ ਆ ਜੇ ਤੇ 2 ਘਰ ਆਉਂਦੇ ਵੀ ਉਹਦੇ ਘਰ ਪ੍ਰਾਹੁਣਾ ਆਇਆ, ਉਹਨੂੰ ਦੁੱਧ ਦੇਣਾ ਚਾਹੀਦਾ। ਤੇ ਇੱਥੇ ਦੇ ਅਗਲੇ ਪੈਸੇ ਨੂੰ ਨਹੀਂ ਦਿੰਦੇ। ਹੋਰ ਮੇਰੇ ਕੋਲ ਕੀ ਪੁੱਛਣਾ? ਹਾਂ ਤੇਰਾ ਭਲਾ। ਚਲੋ ਇਹ ਮੈਨੂੰ ਦੱਸੋ ਕਿ ਤੁਸੀਂ ਜਿਹੜਾ ਵੰਡ ਤੋਂ ਪਹਿਲੇ ਵਾਲਾ ਦੌਰ ਵੀ ਵੇਖਿਆ, ਤੁਸੀਂ ਵੰਡ ਹੁੰਦੀ ਵੀ ਵੇਖੀ, ਤੁਸੀਂ ਹੁਣ ਆਹ ਦੌਰ ਵੀ ਵੇਖ ਰਹੇ ਆ, ਤੁਸੀਂ ਹੁਣ ਤੁਹਾਡੇ ਬੱਚੇ ਵੀ ਹੋਏ, ਪੋਤੇ ਵੀ ਹੋਏ, 3-4 ਪੀੜ੍ਹੀਆਂ ਤੁਸੀਂ ਵੇਖੀਆਂ। ਜਿਹੜੇ ਸਾਡੇ ਵੇਖਣ ਵਾਲੇ ਬੱਚੇ ਆ, ਜਿਹੜਾ ਸਾਡਾ ਟੀਵੀ ਦੇਖ ਰਹੇ ਆ, ਉਹਨਾਂ ਨੂੰ ਕੋਈ ਨਸੀਹਤ ਕਰੋ, ਉਹਨਾਂ ਨੂੰ ਕੋਈ ਚੰਗੀ ਗੱਲਬਾਤ ਦੱਸੋ। ਆਖੀ ਜੀ ਆ ਨਹੀਂ ਆਖੇ ਲੱਗਦੇ ਕਰੀਏ ਕੀ? ਇਹੋ ਹੀ ਪੋਤਿਆ, ਇਹਦਾ ਪੁੱਤ ਨਾਮ ਹੀ ਪੜ੍ਹਦਾ ਸੀ। ਨਹੀਂ ਮੈਂ ਕਿਹਾ ਨਵੀਂ ਸਾਡੀ ਨਸਲ ਵਾਲੇ ਨਵੇਂ ਬੱਚੇ ਨਾ, ਉਹਨਾਂ ਨੂੰ ਕੋਈ ਨਸੀਹਤ, ਕੋਈ ਚੰਗੀ ਗੱਲ ਦੱਸੋ ਉਹਨਾਂ ਨੂੰ। ਉਹਨੂੰ ਦੇਣੇ ਇਹਨੂੰ ਇਹ ਪਤਾ ਹੀ ਨਾਮ ਹੀ। ਮੈਨੂੰ ਆਖਿਆ ਉਹਨੂੰ ਲੈ ਕੇ ਨਾ ਦੇਈਂ, ਨਾ ਲੈ ਕੇ ਦੇਈਂ,
ਜੇ ਲੈਤਾ ਤੇ ਹੁਣ ਜਿਹੜਾ ਪੜਿਆ ਉਹ ਵੀ ਨਹੀਂ ਉਹਨੂੰ ਭੁੱਲ ਜਾਣਾ। ਸਹੀ ਹੈ। ਇਹਨੇ ਲੈਤਾ 28 ਆਸ਼ੜਿਆ ਲੈ ਕੇ ਦਿੱਤਾ ਆਪ ਆਸ਼ੜਿਆ ਦੇ ਮਾਮਿਆਂ ਦਾ ਉਹ ਸਾਰੀ ਦਿਨ ਟੀਵੀ ਵੇਖਦਾ ਰਹਿੰਦਾ ਸੀ। ਨਹੀਂ ਮੋਬਾਈਲ ਚੰਗੀ ਸ਼ੈ ਨਹੀਂ। ਹਾਂ ਨਾ ਕਾਹਦੀ ਅੱਛਾ। ਭੁੱਖ ਦਾ ਟੇਕੇ ਭੁੱਖ ਦੇ ਟੇਕੇ ਤੇ ਹੁੰਦੇ ਜਾਂਦੇ ਵੇਖ ਸਾਰੀ ਦਿਨ ਆਈ ਪੈਂਦੇ ਰਹਿਣਾ ਕਾਰੋਬਾਰ ਕਿਹੜਾ ਕਰਨਾ ਹਾਂ ਹੈ। ਸਹੀ ਹੈ। ਕਾਰੋਬਾਰ ਆਉਂਦਾ ਜਿਹੜਾ ਕਰੇ ਹੂੰ ਤੇ ਮੌਜਾਂ ਕਰੇ। ਹੂੰ ਸਹੀ। ਠੀਕ ਹੈ ਬਾਬਾ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਅੱਛਾ ਅੱਲਾਹ ਪਾਕ ਤੁਹਾਨੂੰ ਹਾਂ ਸਿਹਤ ਤੰਦਰੁਸਤੀ ਦੇਵੇ, ਚਲੋ। ਸਲਾਮਤ ਰਹੋ ਜੀ। ਚਲੋ। ਬਹੁਤ ਸ਼ੁਕਰੀਆ। ਬਹੁਤ ਅੱਛਾ।